ਦੇਖੋ ਇਹ ਦੋ ਚੀਜ਼ਾਂ ਆ ਵਾਪਰ ਰਹੀਆਂ ਨਾਲ ਦੇ ਨਾਲ ਪੈਰਲਲੀ, ਕੈਨੇਡਾ ਦੇ ਵਿੱਚ ਤੇ ਅਮਰੀਕਾ 'ਚ। ਕੈਨੇਡਾ ਦੇ ਵਿੱਚ ਜਿਹੜੀ ਬਿਸ਼ਨੋਈ ਗੈਂਗ ਆ ਉਹ ਅੱਤਵਾਦੀ ਜਥੇਬੰਦੀ ਆ। ਅਮਰੀਕਾ ਨੇ ਆਲਰੇਡੀ ਜਿਹੜਾ ਉਹ ਕਹਿ ਦਿੱਤਾ ਆ ਵੀ ਜਿਹੜੀ ਕੋਈ ਵੀ ਸੰਸਥਾ ਡਰੱਗ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਆ ਉਹ ਸਾਡੇ ਲਈ ਅੱਤਵਾਦੀ ਜਥੇਬੰਦੀ ਆ। ਸੋ ਇਹ ਜਿਹੜਾ ਬਿਸ਼ਨੋਈ ਗੈਂਗ ਹੋ ਗਿਆ, ਭਗਵਾਨਪੁਰੀਆ ਹੋ ਗਿਆ, ਗੋਲਡੀ ਬਰਾੜ ਹੋ ਗਿਆ, ਇਹ ਢੰਡਾ ਹੁਣੀ ਜਿਹੜੇ ਹੋ ਗਏ, ਇਹ ਸਾਰੇ ਜਾਣਿਆਂ ਦੇ ਵਿੱਚ ਜੇ ਹਰਜੋਤ ਸਿੰਘ ਜੀ ਆਪਾਂ ਦੇਖਿਆ ਜਾਵੇ ਤਾਂ ਇਹ ਡਰੱਗ ਟ੍ਰੈਫਿਕਿੰਗ, ਡਰੱਗ ਸਮਗਲਿੰਗ, ਮਰਡਰ ਫਾਰ ਹਾਇਰ, ਅਸੈਸੀਨੇਸ਼ਨਸ, ਹਰ ਤਰ੍ਹਾਂ ਦੇ ਜਿਹੜੇ ਪੁੱਠੇ ਸਿੱਧੇ ਜਿਹੜੇ ਕੰਮ ਆ ਉਹ ਇਹਨਾਂ ਦੇ ਨਾਲ ਜਿਹੜੇ ਉਹ ਜੁੜੇ ਹੋਏ ਨੇ। ਤੇ ਇਹ ਗੱਲ ਹੋਰ ਵੀ ਜ਼ਿਆਦਾ ਹੋਰ ਨਿੱਤਰ ਕੇ ਮੋਹਰੇ ਇਸ ਤਰੀਕੇ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਆ ਗਈ ਵੀ ਭਾਰਤ ਦੇ ਵਿੱਚ ਇੱਕ ਥਾਣੇ ਦਾ ਮੁਖੀ, ਥਾਣੇ ਦਾ ਜਿਹੜਾ SHO ਆ ਉਹ ਇਸ ਫਰੌਤੀ ਵਾਲੀਆਂ ਸੰਸਥਾਵਾਂ ਦੇ ਵਿੱਚ ਨਾਲ ਜਿਹੜਾ ਉਹ ਜੁੜਿਆ ਹੋਇਆ ਆ। ਪੰਜਾਬ ਦੀ ਸਰਕਾਰ ਤੇ ਜਿਹੜੀ ਕੇਂਦਰ ਦੇ ਗ੍ਰਹਿ ਮੰਤਰੀ ਇੱਥੇ ਹੁਣ ਜਵਾਬਦੇਹ ਨੇ ਵੀ ਤੁਹਾਡੀ ਜਿਹੜੀ ਆ ਹੋਮ ਮਿਨਿਸਟਰੀ ਦੇ ਤਹਿਤ ਜਿਨ੍ਹਾਂ ਨੇ ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ ਆ ਉਹ ਤਾਂ ਆਪ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਜਿਹੜੇ ਜੁੜੇ ਹੋਏ ਆ। ਉਹਨੂੰ ਲੈਣ ਹਾਜ਼ਰ ਤਾਂ ਜਿਹੜਾ ਹਰਜੋਤ ਸਿੰਘ ਜੀ ਕਰ ਲਿਆ, ਉੱਥੇ ਉਹਨੂੰ ਤਬਾਦਲਾ ਕਰਕੇ ਉੱਥੇ ਪੁਲਿਸ ਲਾਈਨ ਦੇ ਵਿੱਚ ਬੁਲਾਤਾ ਜਿਹੜਾ ਉਹ ਲਿਆ, ਆਪਣੇ ਆਪ ਨੂੰ ਉਹ ਨਿਰਦੋਸ਼ ਕਹਿੰਦਾ। ਓਬਵੀਅਸਲੀ ਉਹਨੇ ਥੋੜੀ ਕਹਿਣਾ ਵੀ ਮੈਂ $4 ਲੱਖ ਦੀ ਫਰੌਤੀ ਜਿਹੜੀ ਆ ਉਹ ਕੀਤੀ ਜਿਹੜੀ ਹੋਊਗੀ ਜਾਂ ਨਾਲ ਉਸ ਦੇ ਵਿੱਚ ਕੌਂਸਪੀਰੇਸੀ ਦੇ ਵਿੱਚ ਜਿਹੜਾ ਉਹ ਜੁੜਿਆ ਹੋਊਗਾ। ਸੋ ਪਰ ਇਹ ਸਾਰੀਆਂ ਚੀਜ਼ਾਂ ਹੈਗੀਆਂ ਆ। ਹੁਣ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਅੱਗੀ ਗੱਲ ਜਿਹੜੀ ਤੁਸੀਂ ਕਿਹਾ ਵੀ ਇਹਨਾਂ ਨੂੰ ਕਿਹੜੇ ਕਾਨੂੰਨ ਦੇ ਤਹਿਤ FBI ਵਾਲੇ ਜਿਹੜੇ ਆ ਅਮਰੀਕਾ ਦੇ ਵਿੱਚ ਲਿਆ ਸਕਦੇ ਆ, ਹਵਾਲਗਿਰੀ ਜਿਹੜੀ ਆ ਉਹ ਹਵਾਲਗੀ ਕਿੱਦਾਂ ਜਿਹੜੀ ਇਸ ਦੇ ਵਿੱਚ ਹੋ ਸਕਦੀ ਆ। ਇਹਦੇ ਚ ਨਾ ਰਣਵੀਰ ਸਿੰਘ ਜੀ ਜਦੋਂ ਕਿਹੜੇ ਕਾਨੂੰਨ ਤਹਿਤ ਲਿਆਣਾ ਉਹ ਤੋਂ ਪਹਿਲਾਂ ਵੀ ਜਿਹੜੇ ਕਿਹੜੇ ਚਾਰਜਸ ਲਾਏ ਗਏ ਆ ਬਿਸ਼ਨੋਈ ਵਰਗੇ ਦੇ ਉੱਤੇ, ਇਹਦੇ ਤੇ ਉਹਨਾਂ ਨੇ ਸਲਮਾਨ ਖਾਨ ਦਾ ਵੀ ਜਿਹੜਾ ਉਹ ਇੰਡਾਈਟਮੈਂਟ ਉਹ ਚ ਲਿਖਿਆ ਗਿਆ ਹੈ ਵੀ ਸਲਮਾਨ ਖਾਨ ਦੇ ਉੱਤੇ ਵੀ ਇਹਨੇ ਸ਼ੂਟਿੰਗ ਕੀਤੀ ਆ। ਪੰਜਾਬੀ ਐਕਟਰ ਤੇ ਸਿੰਗਰ ਗਿੱਪੀ ਗਰੇਵਾਲ ਨੂੰ ਵੀ ਥ੍ਰੈਟ ਇਸ਼ੂ ਕੀਤੀਆਂ ਹੈਗੀਆਂ ਆ। ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਕੀਤਾ ਗਿਆ ਹੈਗਾ ਬਿਸ਼ਨੋਈ ਗੈਂਗ ਵੱਲੋਂ। ਤੇ ਅਮਰੀਕਾ ਦੇ ਵਿੱਚ ਕੁਝ ਜਿਹੜੇ ਅਮਰੀਕਨ ਸਿਟੀਜ਼ਨਸ ਆ ਉਹਨਾਂ ਦੇ ਬਿਜ਼ਨੈਸਸ ਤੋਂ ਐਕਸਟੋਰਸ਼ਨ ਕੀਤੀ ਗਈ ਹੈਗੀ ਆ। ਸੋ ਇਹ ਚਾਰਜਸ ਜਿਹੜੇ ਆ ਬਿਸ਼ਨੋਈ ਗੈਂਗ ਦੇ ਉੱਤੇ ਲਾਏ ਗਏ ਹੈਗੇ ਆ ਜੀ। ਬਿਲਕੁਲ। ਤੇ ਹਰਜੋਤ ਸਿੰਘ ਜੀ ਇਸ ਦੇ ਨਾਲ ਜਿਹੜਾ HSN ਜਿਹੜੀ ਇੰਡਾਈਟਮੈਂਟ ਦੇ ਵਿੱਚ ਨਾਮ ਲਿਖਿਆ, ਜੋ ਕਿ ਆਪਾਂ ਇਹ ਮੰਨਦੇ ਆ ਵੀ ਹਰਦੀਪ ਸਿੰਘ ਨਿੱਜਰ ਹੋਣਾ ਦਾ ਨਾਮ ਆ। ਭਾਈ ਨਿੱਜਰ ਹੋਣਾ ਦੀ ਜਿਹੜੀ ਅਸੈਸੀਨੇਸ਼ਨ ਦੇ ਵਿੱਚ ਬਿਸ਼ਨੋਈ, ਗੋਲਡੀ ਬਰਾੜ ਹੋਣਾ ਨੂੰ ਜਿਹੜਾ ਇੱਕ ਤੌਰ ਦੇ ਉੱਤੇ ਦਿਖਾਇਆ ਗਿਆ ਵੀ ਹਾਂ ਇਹ ਉਸ ਕੌਂਸਪੀਰੇਸੀ ਦੇ ਵਿੱਚ ਸ਼ਾਮਲ ਸੀਗੇ। ਬਿਸ਼ਨੋਈ ਨੂੰ ਜਿਹੜਾ ਰੀਕੋ ਐਕਟ ਹੈਗਾ ਆ, ਸੋ ਇਹਦੇ ਵਿੱਚ ਰੀਕੋ ਕੌਂਸਪੀਰੇਸੀ, ਹੌਬਸ ਐਕਟ ਕੌਂਸਪੀਰੇਸੀ, ਡਰੱਗ ਕੌਂਸਪੀਰੇਸੀ ਦੇ ਵਿੱਚ ਇੰਡਾਈਟ ਕੀਤਾ ਗਿਆ ਆ। ਇਸ ਦੇ ਵਿੱਚ ਇਹ ਇਲਜ਼ਾਮ ਇਸ ਉੱਤੇ ਲਾਏ ਗਏ ਨੇ। ਇੰਡਾਈਟਮੈਂਟ ਦੇ ਤਹਿਤ ਇਹ ਅਲੈਜ ਕੀਤਾ ਗਿਆ ਆ ਵੀ ਇਹ ਗਲੋਬਲ ਲੀਡਰ ਸੀਗਾ ਜਿਹੜਾ ਕਿ ਪਰਸਨਲੀ ਡਾਇਰੈਕਟ ਕਰਦਾ ਸੀਗਾ ਅਸੈਸੀਨੇਸ਼ਨਸ, ਮਰਡਰਸ, ਐਕਸਟੋਰਸ਼ਨ, ਕਿਡਨੈਪਿੰਗ, ਡਰੱਗ ਟ੍ਰੈਫਿਕਿੰਗ ਤੇ ਹੋਰ ਜਿਹੜੇ ਉਹ ਕ੍ਰਾਈਮ। ਇੱਕ ਜਿਹੜਾ ਕਾਊਂਟ ਉਹ ਇਹ ਦੱਸਦਾ ਵੀ 5 ਕਿਲੋ ਕੋਕੇਨ, 50 ਗ੍ਰਾਮ ਮੈਥ, ਇਹ ਜੇ ਸਾਬਤ ਹੋ ਜਾਂਦੇ ਆ ਤੇ ਜੇ ਇੱਥੇ ਹੁੰਦਾ ਤੇ ਇਸ ਨੂੰ ਘੱਟੋ ਘੱਟ ਉਸ ਮਾਮਲੇ ਦੇ ਵਿੱਚ ਇੱਕ ਕਾਊਂਟ ਦੇ ਕਰਕੇ ਹੀ 10 ਸਾਲ ਦੀ ਸਜ਼ਾ ਹੋਊਗੀ। ਸੇਮ ਤਰੀਕੇ ਦੇ ਨਾਲ ਜਿਹੜਾ ਗੋਲਡੀ ਬਰਾੜ ਆ ਉਸ ਨੂੰ ਵੀ ਰੀਕੋ ਐਕਟ, ਹੌਬਸ ਐਕਟ, ਐਕਸਟੋਰਸ਼ਨ ਕੌਂਸਪੀਰੇਸੀ, 2 ਅਟੈਂਪਟਡ ਐਕਸਟੋਰਸ਼ਨ ਕਾਊਂਟ, ਡਰੱਗ ਕੌਂਸਪੀਰੇਸੀ, ਇਹ ਜਿਹੜੇ ਚਾਰਜਿਸ ਇਸ ਇੰਡਾਈਟਮੈਂਟ ਦੇ ਵਿੱਚ ਲੱਗੇ ਹੈਗੇ ਆ। ਤੇ ਕਹਿੰਦੇ ਵੀ ਇਹ ਇੰਡਾਈਟਮੈਂਟ ਦੇ ਵਿੱਚ ਇਹ ਵੀ ਗੱਲ ਹੈਗੀ ਆ ਵੀ ਇਹਨੇ ਨਾਰਥ ਅਮਰੀਕਨ ਆਪਰੇਸ਼ਨਸ, ਡਾਇਰੈਕਟਡ ਕਿਲਿੰਗ, ਸ਼ੂਟਿੰਗ, ਕਿਡਨੈਪਿੰਗ, ਅਸੌਲਟ, ਐਕਸਟੋਰਸ਼ਨ, ਡਰੱਗ ਟ੍ਰੈਫਿਕਿੰਗ, ਇਹ ਸਾਰੇ ਕੰਮ ਜਿਹੜੇ ਉਹ ਕਿਤੇ ਜਿਹੜੇ ਉਹ ਹੈਗੇ ਆ। ਰੀਕੋ ਐਕਟ ਹੈ ਕੀ, ਇਹਦੇ ਬਾਰੇ ਜੇ ਤੁਹਾਨੂੰ ਮੈਂ ਥੋੜੀ ਜਿਹੀ ਜਾਣਕਾਰੀ ਦਿੰਦਾ ਜਾਵਾਂ। ਰੈਕੇਟੀਅਰ ਇਨਫਲੂਐਂਸਡ ਐਂਡ ਕਰਪਟ ਆਰਗੇਨਾਈਜੇਸ਼ਨ, ਰੀਕੋ ਐਕਟ। ਤੁਸੀਂ ਬਹੁਤ ਵਾਰੀ ਟਰੰਪ ਹੁਣਾਂ ਦੇ ਮੂੰਹੋਂ ਇਹ ਜਿਹੜਾ ਸ਼ਬਦ ਰੀਕੋ ਐਕਟ ਦੇ ਬਾਰੇ ਵੀ ਸੁਣਿਆ ਆ। ਬਹੁਤ ਸਾਰੇ ਅਮਰੀਕਾ ਦੇ ਵਿੱਚ ਇਦਾਂ ਦੇ ਵਰਤੇ ਜਾਂਦੇ, ਖਾਸ ਕਰਕੇ ਜਿਹੜੇ ਮਾਫੀਆ ਸਟਾਈਲ ਆਰਗੇਨਾਈਜੇਸ਼ਨ ਆ, ਆਰਗੇਨਾਈਜ਼ਡ ਕ੍ਰਾਈਮ ਦੀ ਜਦੋਂ ਗੱਲ ਜਿਹੜੀ ਉਹ ਆਉਂਦੀ ਆ ਉਸ ਦੇ ਵਿੱਚ ਜਿਹੜਾ ਇਹ ਰੀਕੋ ਐਕਟ ਮੰਨਿਆ ਜਾਂਦਾ ਆ। ਇਹ ਪ੍ਰੋਸੀਕਿਊਟਰਸ ਦੇ ਲਈ, ਖਾਸ ਕਰਕੇ ਜਿਹੜੀ ਫੈਡਰਲ ਪ੍ਰੋਸੀਕਿਊਸ਼ਨ ਹੁੰਦੀ DOJ ਦੇ ਲਈ, ਇੱਕ ਸਲੈਜ ਹੈਮਰ ਦੇ ਤੌਰ ਦੇ ਉੱਤੇ ਇਹ ਐਕਟ ਆ ਵੀ ਜੇ ਤੁਸੀਂ ਇਸ ਦੇ ਅੜਿੱਕੇ ਆਉਂਦੇ ਆ ਤਾਂ ਫਿਰ ਤੁਹਾਡਾ ਬਚਣਾ ਜਿਹੜਾ ਇਸ ਚੀਜ਼ ਦੇ ਵਿੱਚ ਔਖਾ ਆ। ਕਹਿੰਦੇ ਵੀ ਜਿਹੜੀਆਂ ਟ੍ਰੈਡੀਸ਼ਨਲ ਆਰਗੇਨਾਈਜ਼ਡ ਕ੍ਰਾਈਮ ਜਾਂ ਮਾਫੀਆ ਆ
ਉਸ ਦੀਆਂ ਜਿਹੜੀਆਂ ਲੂਪ ਹੋਲਸ ਆ ਉਹਨੂੰ ਓਵਰਕਮ ਕਰਨ ਦੇ ਲਈ ਜਿਹੜਾ ਇਹ ਰੀਕੋ ਐਕਟ ਲਿਆਂਦਾ ਜਿਹੜਾ ਉਹ ਗਿਆ ਸੀਗਾ। ਦੂਜੇ ਪਾਸੇ ਜਿਹੜੀ ਤੀਜੀ ਇੰਡਾਈਟਮੈਂਟ ਆ ਢੰਡੇ ਵਾਲੀ ਚ ਜਿਹੜਾ ਰਵਿੰਦਰ ਸਿੰਘ ਢੰਡਾ ਆ ਉਹਦੇ ਵਿੱਚ ਜਿਹੜਾ ਕੰਟੀਨਿਊਇੰਗ ਕ੍ਰਿਮੀਨਲ ਐਂਟਰਪ੍ਰਾਈਜ਼, ਕਿਉਂਕਿ ਇਹਦਾ ਕੰਮ ਡਰੱਗ ਸਮਗਲਿੰਗ ਦਾ ਵੱਡੇ ਪੱਧਰ ਦੇ ਉੱਤੇ ਸੀਗਾ, ਜਿੱਥੇ ਇਹਨੇ ਫਾਰਮ ਟਰੱਕਸ ਤੇ ਹੋਰ ਜਿਹੜੇ ਕਹਿ ਲਓ ਵੀ ਟਰੱਕ ਟ੍ਰੇਲਰਸ ਆ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਕ੍ਰਾਸ ਬਾਰਡਰ ਜਿਹੜੀ ਡਰੱਗ ਸਮਗਲਿੰਗ ਆ ਉਸ ਦੇ ਵਿੱਚ ਇਹ ਮੇਨ ਸੂਤਰਧਾਰ ਸੀਗਾ। ਜਿਹੜਾ ਜੱਗੂ ਭਗਵਾਨਪੁਰੀਆ ਆ ਉਸ ਨੂੰ ਵੀ ਰੀਕੋ ਐਕਟ ਦੇ ਤਹਿਤ ਹੀ ਚਾਰਜ ਕੀਤਾ ਜਿਹੜਾ ਹੋ ਗਿਆ ਆ। ਸੋ ਇੱਥੋਂ ਇਹ ਹਰਜੋਤ ਸਿੰਘ ਜੀ ਪਤਾ ਲੱਗਦਾ ਆ ਵੀ ਜਿਹੜਾ ਬਿਸ਼ਨੋਈ ਆ ਜਾਂ ਗੋਲਡੀ ਬਰਾੜ ਆ ਜਾਂ ਜੱਗੂ ਭਗਵਾਨਪੁਰੀਆ, ਆਪਾਂ ਨੂੰ ਬਾਹਰੋਂ ਇਦਾਂ ਸ਼ਾਇਦ ਮਹਿਸੂਸ ਹੋ ਰਿਹਾ ਵੀ ਇਹ ਸ਼ਾਇਦ ਸਾਰੇ ਵੱਖੋ ਵੱਖਰੇ ਆ, ਪਰ ਜਿਸ ਹਿਸਾਬ ਦੇ ਨਾਲ ਇੰਡਾਈਟਮੈਂਟ ਸਾਹਮਣੇ ਆਈਆਂ ਲੱਗ ਇਹ ਰਿਹਾ ਵੀ ਪਿੱਛੋਂ ਦੇ ਸਾਰੇ ਇੱਕੋ ਥਾਂ ਤੇ ਜੁੜੇ ਹੋਏ ਆ, ਸਾਰੇ ਕਨੈਕਟਡ ਆ ਵੀ ਇੱਕ ਦੂਜੇ ਦੇ ਨਾਲ ਜਿਹੜੇ ਕਨੈਕਟਡ ਆ। ਲੋਕਾਂ ਨੂੰ ਇਦਾਂ ਕਹਿੰਦੇ ਆ, ਇੱਕ ਜਣੇ ਹਮਦਰਦੀ ਦਿਖਾਉਂਦੇ ਆ ਵੀ ਨਹੀਂ ਅਸੀਂ ਤਾਂ ਇਦਾਂ ਦਾ ਕੰਮ ਕਰ ਨਹੀਂ ਸਕਦੇ, ਅਸੀਂ ਤਾਂ ਜਿਹੜੇ ਇਸ ਚੀਜ਼ ਦੇ ਸਗੋਂ ਉਲਟ ਹੁੰਦੇ ਆ, ਖਾਸ ਕਰਕੇ ਜਦੋਂ ਸਿੱਖੀ ਭਾਵਨਾ ਦੀ ਗੱਲ ਆਉਂਦੀ ਆ ਉਹਦੇ ਵਿੱਚ ਦੇਖੋ ਕਿੱਦਾਂ ਇਮੋਸ਼ਨਲੀ ਲੋਕਾਂ ਨੂੰ ਆਪਣੇ ਨਾਲ ਜਿਹੜਾ ਉਹ ਜੋੜਨ ਦੀ ਇਸ ਦੇ ਵਿੱਚ ਕੋਸ਼ਿਸ਼ ਨਾਲ ਇਹਨਾਂ ਨੇ ਕੀਤੀ ਆ। ਤੇ ਇੰਟਰਨਲੀ ਹੁਣ ਇੰਡਾਈਟਮੈਂਟ ਦੇ ਵਿੱਚ ਇਹ ਕਹਿੰਦੇ ਆ ਵੀ ਇਹ ਤਾਂ ਸਾਰੇ ਜੁੜੇ ਹੋਏ ਸੀਗੇ ਉਸ ਅਸੈਸੀਨੇਸ਼ਨ ਦੇ ਵਿੱਚ। ਤੁਸੀਂ ਹੁਣ ਆਪ ਅੰਦਾਜ਼ਾ ਜਿਹੜਾ ਲਾ ਲਓ, ਲੋਕਾਂ ਨੂੰ ਬੜਾ ਔਖਾ ਜਿਹੜਾ ਲੱਗ ਰਿਹਾ ਵੀ ਯਾਰ ਇਹ ਕਿੱਦਾਂ ਜਿਹੜਾ ਚੀਜ਼ਾਂ ਹੋ ਗਈਆਂ। ਸੋ ਇਹ ਸਿਚੁਏਸ਼ਨ ਇਸ ਤਰੀਕੇ ਦੇ ਨਾਲ ਬਣ ਚੁੱਕੀ ਹੈਗੀ ਆ। ਸੋ ਜਿਹੜਾ ਰੀਕੋ ਐਕਟ ਦੇ ਨਾਲ ਜਿਹੜੇ ਇਹ ਮਾਫੀਆ ਸਟਾਈਲ ਆਰਗੇਨਾਈਜ਼ਡ ਕ੍ਰਾਈਮ ਆ ਇਹ ਇੱਕ ਦੂਜੇ ਤੋਂ ਆਪਣਾ ਗੈਪ ਬਣਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ, ਪਰ ਰੀਕੋ ਐਕਟ ਉਹ ਜਿਹੜੇ ਲੂਪ ਹੋਲ ਆ ਉਹਨਾਂ ਨੂੰ ਪੂਰਿਆਂ ਕਰਕੇ ਆਪਸ 'ਚ ਉਹ ਜਿਹੜੇ ਕਨੈਕਸ਼ਨ ਜੋੜਦਾ ਆ, ਤੇ ਉਹ ਫਿਰ ਜਿਹੜਾ ਮੇਨ ਸੂਤਰਧਾਰ ਦੇ ਤੌਰ ਦੇ ਉੱਤੇ ਮਾਫੀਆ ਡੌਨ ਦੇ ਹਿਸਾਬ ਦੇ ਨਾਲ, ਜਿੱਦਾਂ ਅਸੀਂ ਕਹਿ ਲਓ ਵੀ ਮੇਨ ਇੱਕ ਆਰਗੇਨਾਈਜੇਸ਼ਨ ਦੇ ਲੀਡਰ ਦੇ ਤੌਰ ਦੇ ਉੱਤੇ ਉਹ ਸਾਹਮਣੇ ਆਉਂਦੇ ਆ, ਤੇ ਫਿਰ ਉਹਦੇ ਵਿੱਚੋਂ ਜਿਹੜਾ ਉਹ ਬਚਣਾ ਉਹਨਾਂ ਦਾ ਮੁਸ਼ਕਲ ਹੁੰਦਾ ਆ, ਬਸ਼ਰਤੇ ਇਹ ਜੋ ਇਹਨਾਂ ਦੇ ਉੱਤੇ ਦੋਸ਼ ਲਾਏ ਆ ਉਹ ਅਦਾਲਤ ਦੇ ਵਿੱਚ ਸਾਬਤ ਹੁੰਦੇ ਆ। ਸੋ ਜਿਸ ਤਰ੍ਹਾਂ ਨਿਖਿਲ ਗੁਪਤੇ ਨੂੰ ਅਮਰੀਕਾ ਦੀ ਸਰਕਾਰ ਚੱਕ ਕੇ ਲਿਆਈ ਸੀ ਅਮਰੀਕਾ ਦੇ ਵਿੱਚ, ਹੁਣ ਇਦਾਂ ਜਿਹੜਾ ਬਿਸ਼ਨੋਈ ਆ ਉਹਨੂੰ ਚੱਕ ਕੇ ਅਮਰੀਕਾ ਦੀ ਸਰਕਾਰ ਇੱਥੇ ਲੈ ਕੇ ਆਊਗੀ। ਬਿਸ਼ਨੋਈ ਦੇ ਉੱਤੇ ਅਲੈਜ ਕੀਤਾ ਗਿਆ ਆ ਵੀ ਉਹ ਇੱਕ ਗਲੋਬਲ ਵਾਇਲੈਂਸ ਨੈਟਵਰਕ ਜੇਲ੍ਹ ਦੇ ਵਿੱਚੋਂ ਚਲਾ ਰਿਹਾ ਸੀ। ਜਿਹੜੀ ਇੰਡਾਈਟਮੈਂਟ ਆ ਉਹਦੇ ਵਿੱਚ ਬੜਾ ਕਲੀਅਰਲੀ ਲਿਖਿਆ ਆ ਵੀ ਉਹਨੇ ਜਿਹੜੇ ਆ ਕਾਂਟਰਾਬੈਂਡ ਫੋਨਸ ਤੇ ਇੰਟਰਨੈਟ ਡਿਵਾਈਸਸ ਜਿਹੜੇ ਸਮਗਲ ਕੀਤੇ ਗਏ ਸੀ ਜੇਲ੍ਹ ਦੇ ਵਿੱਚ ਸੈੱਲ ਦੇ ਵਿੱਚ, ਉਹ ਯੂਜ਼ ਕਰਕੇ ਪਰਸਨਲੀ ਡਾਇਰੈਕਟ ਕੀਤਾ ਪੋਲੀਟੀਕਲ ਅਸੈਸੀਨੇਸ਼ਨ। ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਨਾਮ ਵਿੱਚ ਆਉਂਦਾ, ਐਕਸਟੋਰਸ਼ਨਸ ਲੋਕਾਂ ਤੋਂ ਜਿਹੜੀਆਂ ਫਰੌਤੀਆਂ ਮੰਗਣੀਆਂ, ਸ਼ੂਟਿੰਗਸ, ਕਿਡਨੈਪਿੰਗ, ਡਰੱਗ ਟ੍ਰੈਫਿਕਿੰਗ, ਹਿਊਮਨ ਸਮਗਲਿੰਗ ਤੇ ਹੋਰ ਜਿਹੜੇ ਕ੍ਰਾਈਮ ਆ ਵਰਲਡ ਵਾਈਡ, ਇੰਡੀਆ ਨਹੀਂ ਪੂਰੇ ਵਰਲਡ ਵਾਈਡ। ਸਭ ਤੋਂ ਵੱਡਾ ਜਿਹੜਾ ਕਹਿੰਦੇ ਵੀ ਸੈਂਟਰਲ ਸ਼ੌਕਰ ਇਹ ਆ ਵੀ ਪ੍ਰੋਸੀਕਿਊਟਰਸ ਅਲੈਜ ਕਰ ਰਿਹਾ ਕਿ ਪ੍ਰਿਜ਼ਨ ਸੈੱਲ ਫੰਕਸ਼ਨਡ ਲਾਈਕ ਐਨ ਇੰਟਰਨੈਸ਼ਨਲ ਕਮਾਂਡ ਸੈਂਟਰ। ਦੇਖੋ ਜਿੱਦਾਂ ਕਹਿੰਦੇ ਨਾ ਮਿਲਟਰੀ ਦਾ ਕਮਾਂਡ ਸੈਂਟਰ ਹੁੰਦਾ ਆ ਵੀ ਉੱਥੋਂ ਤੁਸੀਂ ਆਪਰੇਸ਼ਨ ਕਰ ਰਹੇ ਆ, ਸੋ ਉਦਾਂ ਉਹ ਜਿਹੜਾ ਉਹਦੀ ਜੇਲ੍ਹ ਆ, ਜੇਲ੍ਹ 'ਚ ਜਿਹੜਾ ਉਹਨੂੰ ਰੂਮ ਦਿੱਤਾ ਆ, ਉਹ ਜੇਲ੍ਹ 'ਚੋਂ ਉਹ ਇੱਕ ਤਰ੍ਹਾਂ ਨਾਲ ਇੰਟਰਨੈਸ਼ਨਲ ਕਮਾਂਡ ਸੈਂਟਰ ਵਾਂਗ ਕੰਮ ਕਰ ਰਿਹਾ ਹੈਗਾ। ਸੇਮ ਜਿਹੜੀ ਇੰਡਾਈਟਮੈਂਟ ਆ ਉਹਦੇ 'ਚ ਅਲੈਜ ਕੀਤਾ ਗਿਆ ਹੈ ਵੀ ਬਿਸ਼ਨੋਈ ਤੇ ਗੋਲਡੀ ਬਰਾੜ ਇਹਨਾਂ ਨੇ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਕੀਤਾ, ਤੇ ਬਿਸ਼ਨੋਈ ਨੇ ਫੋਟੋਗ੍ਰਾਫਸ ਦਿੱਤੀਆਂ ਐਂਡ ਮਲਟੀਪਲ ਐਡਰੈਸਸ ਟੂ ਫੈਸਿਲਿਟੇਟ ਦਾ ਕਿਲਿੰਗ। ਬਹੁਤ ਸਾਰੇ ਐਡਰੈਸ ਵੀ ਪ੍ਰੋਵਾਈਡ ਕੀਤੇ ਤਾਂ ਕਿ ਕਿਸ ਤਰ੍ਹਾਂ ਜਿਹੜਾ ਆ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਕੀਤਾ ਜਾ ਸਕੇ। ਸੋ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਕਿਉਂ ਨਹੀਂ ਜਿਹੜੀ ਭਾਰਤ ਦੀ ਸਰਕਾਰ ਆ ਉਹ ਸਿੱਧੀ ਇਨਵੋਲਵ। ਹਰਜੋਤ ਸਿੰਘ ਜੀ ਜਦੋਂ ਇੰਡਾਈਟਮੈਂਟ ਆ ਜੇਲ੍ਹ ਦੇ ਵਿੱਚੋਂ ਜੋ ਕਹਿ ਰਹੇ ਆ ਇੰਨਾ ਕੰਮ ਹੋ ਰਿਹਾ ਇੱਕ ਤਰ੍ਹਾਂ ਨਾਲ ਕਮਾਂਡ ਸੈਂਟਰ ਸੀ, ਉਹ ਕਮਾਂਡ ਸੈਂਟਰ ਹੁਣ ਕਿਹਦੇ ਥੱਲੇ ਕੰਮ ਕਰ ਰਿਹਾ ਹੈਗਾ ਜੀ? ਹਾਂਜੀ ਬਿਲਕੁਲ, ਇਹ ਤਾਂ ਹੁਣ ਸਪਸ਼ਟ ਹੀ ਆ ਵੀ ਜੇਲ੍ਹ 'ਚ ਐਡਾ ਕਮਾਂਡ ਸੈਂਟਰ ਚੱਲ ਕਿੱਦਾਂ ਸਕਦਾ, ਕਿਹਦੀ ਸ਼ਹਿ ਦੇ ਉੱਤੇ ਜਿਹੜਾ ਉਹ ਚੱਲ ਸਕਦਾ ਆ, ਤੇ ਉਹਨੂੰ ਵਿਸ਼ੇਸ਼ ਤੌਰ ਦੇ ਉੱਤੇ ਰੱਖਿਆ ਹੀ ਉੱਥੇ ਕਿਉਂ ਗਿਆ ਹੋਇਆ ਹੈ ਵੀ ਇੱਕੋ ਹੀ ਜਿਹੜੀ ਉਹ ਜੇਲ੍ਹ ਦੇ ਵਿੱਚ ਨਾ ਕੋਈ ਆਵੇ ਨਾ ਕੋਈ ਜਾਵੇ, ਅੰਦਰੋਂ ਇੰਟਰਵਿਊ ਕਰ ਸਕਦਾ ਆ। ਤੁਸੀਂ ਜਿਹੜਾ ਉਹ ਹਿਸਾਬ ਲਾ ਲਓ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੈ ਹੀ ਇਹ ਚੀਜ਼ ਵੀ ਇਹ ਸਾਰੀਆਂ ਚੀਜ਼ਾਂ ਕੱਲਾ ਇਹ ਨਹੀਂ ਮਿਲਦਾ ਹਰਜੋਤ ਸਿੰਘ ਜੀ, ਜਿਹੜੀਆਂ ਇੰਡੀਆ ਦੇ ਵਿੱਚ ਕਈ ਜਿਹੜੀਆਂ ਪੋਲੀਟੀਕਲ ਅਸੈਸੀਨੇਸ਼ਨਸ ਉੱਥੇ ਵੀ ਜਿਹੜੀਆਂ ਇੰਟਰਨਲੀ ਹੋਈਆਂ ਆ ਉਹਨਾਂ ਵਿੱਚ ਵੀ ਇਹੀ ਗੈਂਗਸਟਰਸ ਜਿਹੜੇ ਉਹ ਇਨਵੋਲਵ ਸੀਗੇ।
ਗੈਂਗਸਟਰਸ ਇੰਨਾ ਵੱਡਾ ਰੂਪ ਜਿਹੜਾ ਅਖਤਿਆਰ ਕਰ ਜਾਣਗੇ, ਇਹ ਦੇਖਣੇਗਾ। ਜਿਹੜੀ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਆ ਨਾ, ਇੱਥੋਂ ਇਹ ਕਲੀਅਰ ਹੋ ਜਾਣਾ ਚਾਹੀਦਾ ਜਿੰਨੇ ਵੀ ਇਹ ਜਿਹੜੇ ਗੈਂਗਸਟਰਸ ਆ, ਜਿਹੜੇ ਸੋਚਦੇ ਆ ਵੀ ਅੱਜ ਸਾਨੂੰ ਸਰਕਾਰੀ ਸ਼ਹਿ ਪ੍ਰਾਪਤ ਆ ਤੇ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਤੇ ਸਾਨੂੰ ਇੰਪਿਊਨਿਟੀ ਆ, ਵੀ ਸਾਨੂੰ ਕੋਈ ਕੁਝ ਕਹਿ ਨਹੀਂ ਸਕਦਾ। ਤੁਸੀਂ ਦੇਖੋ ਵੀ ਇਹ ਸਭ ਤੋਂ ਪਹਿਲਾਂ ਇਹਨਾਂ ਨੇ ਪੱਲਾ ਝਾੜ ਕੇ ਇਹਨੂੰ ਸਿੱਟਣਾ ਆ ਬਾਹਰ। ਹੁਣ ਕਿਉਂ ਜਿਹੜਾ ਕੈਨੇਡਾ ਦੇ ਵਿੱਚ ਜਿਹੜੇ ਇੰਡੀਅਨ ਕੌਂਸੂਲੇਟ ਵਾਲੇ, ਉਹ ਕਿਉਂ ਕਹਿ ਰਹੇ ਆ ਵੀ ਨਹੀਂ ਇਹ ਤਾਂ ਬਹੁਤ ਵਧੀਆ, ਇਹਨਾਂ ਨੂੰ ਫੜੋ, ਇਹਨਾਂ ਨੂੰ ਕਰੋ? ਉਹ ਕਿਉਂ ਕਹਿ ਰਹੇ ਆ? ਉਹਨਾਂ ਨੇ ਆਪਣੇ ਕੰਮ ਕੱਢ ਲਏ ਆ ਤੇ ਹੁਣ ਜਿਹੜੇ ਲੂਜ਼ ਐਂਡਸ ਨੇ ਉਹਨਾਂ ਨੂੰ ਉਹਨਾਂ ਨੇ ਬੰਦ ਕਰਨਾ। ਇਹ ਵੀ ਹਰਜੋਤ ਸਿੰਘ ਜੀ ਕੋਈ ਅੱਤ ਕਥਨੀ ਨਹੀਂ ਹੋਊਗੀ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਇਹ ਪਤਾ ਲੱਗੇ ਵੀ ਬਿਸ਼ਨੋਈ ਦਾ ਜੇਲ੍ਹ ਦੇ ਵਿੱਚ ਹੀ ਕਤਲ ਹੋ ਗਿਆ, ਵੀ ਉੱਥੇ ਲੜਾਈ ਹੋ ਗਈ, ਉੱਥੇ ਕੁਝ ਹੋ ਗਿਆ, ਜਿਹੜੇ ਇਸ ਟਾਈਮ ਗੈਂਗਸਟਰਸ ਉੱਥੇ ਇਨਵੋਲਵ ਨੇ ਵੀ ਉਹ ਅੰਦਰ ਜੇਲ੍ਹਾਂ 'ਚ ਅਚਾਨਕ ਹੀ ਮਰ ਗਏ। ਇਹ ਕੋਈ ਅੱਤ ਕਥਨੀ ਨਹੀਂ ਹੋਊਗੀ, ਇਹ ਸੋਚਿਆ ਜਾ ਸਕਦਾ ਆ, ਕਿਉਂਕਿ ਇਦਾਂ ਦੀਆਂ ਚੀਜ਼ਾਂ ਪਹਿਲਾਂ ਵਾਪਰ ਚੁੱਕੀਆਂ ਆ ਤੇ ਵਾਪਰਨ ਦੀਆਂ ਸੰਭਾਵਨਾਵਾਂ ਜਿਹੜੀਆਂ ਆ ਉਹ ਪੂਰੀਆਂ ਹੁੰਦੀਆਂ ਨੇ। ਸੋ ਇਹ ਚੀਜ਼ਾਂ ਜਿਹੜੀਆਂ ਇਸ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਦੇ ਵਿੱਚ ਰਾਜਕਨਵੀਰ ਸਿੰਘ ਜੀ, ਜਿਹੜਾ FBI ਦੀ ਇੰਡਾਈਟਮੈਂਟ ਆ ਉਹਦੇ ਵਿੱਚ ਇਹ ਕਹਿੰਦੇ ਵੀ ਇੱਕ ਆਮ ਜੀ ਗੈਂਗ ਵਾਇਲੈਂਸ ਨਹੀਂ ਹੈ ਜਿੱਦਾਂ ਆਪਾਂ ਦੇਖਦੇ ਹੈਗੇ ਆ ਵੀ ਮੈਕਸੀਕੋ ਦੇ ਗੈਂਗਸ ਵਗੈਰਾ ਆ, ਪਰ ਇਹ ਕਹਿੰਦੇ ਵੀ ਕ੍ਰਿਮੀਨਲ ਨੈਟਵਰਕ ਆ ਜੋ ਕਿ ਵੈਪਨਾਈਜ਼ ਕਰਦਾ ਪਬਲਿਕ ਇੰਸਟੀਟਿਊਸ਼ਨਸ ਨੂੰ, ਤੇ ਇਹਦੇ ਚ ਪੂਰੀ ਤਰ੍ਹਾਂ ਪੁਲਿਸ ਇਨਵੋਲਵ ਆ। ਉਹ ਜਿਹੜਾ ਪੁਲਿਸ ਵਾਲਾ ਆ ਵੀ ਜੇ ਤੁਸੀਂ ਪੈਸੇ ਨਾ ਦਿੱਤੇ ਅਸੀਂ ਤੁਹਾਡੇ ਤੇ ਕੇਸ ਪਾ ਦੇਣੇ ਆ। ਜਿਹੜੇ ਪਾਏ ਵੀ ਕਹਿੰਦੇ ਆ ਰਹੀ ਆ, ਮਡੇਰੇ 'ਚ ਇੱਕ ਰੈਸਟੋਰੈਂਟ ਸੀ, ਉਹਦੇ ਤੇ ਗੋਲੀਆਂ ਚਲਾਈਆਂ ਗਈਆਂ ਵੀ ਤੁਸੀਂ ਸਾਨੂੰ ਪੈਸੇ ਦਿਓ, $4 ਲੱਖ ਦਿਓ, 4 ਕਰੋੜ ਰੁਪਈਆ ਇੰਡੀਆ ਦਾ, ਜਿਹੜਾ ਪੁਲਿਸ ਵਾਲਾ ਹੁਣ ਉਹਦਾ ਜਿਹਦਾ ਵਿੱਚ ਨਾਂ ਆ ਰਿਹਾ ਹੈਗਾ। ਸੋ ਪੂਰਾ ਇਹ ਰਲਿਆ ਹੋਇਆ। ਜਿਹੜੇ ਕੈਨੇਡਾ ਵਾਲੇ ਸੀ, ਢੰਡਾ ਦੀ ਜਿਹੜੀ ਇੰਡਾਈਟਮੈਂਟ ਆ ਉਹਦੇ ਵਿੱਚ ਕਹਿੰਦੇ ਵੀ ਇਹ ਬਹੁਤ ਵੱਡਾ ਆਪਰੇਸ਼ਨ ਆ, ਜਿੱਦਾਂ ਕਾਰਟਲ ਸਕੇਲ ਲੌਜਿਸਟਿਕਸ ਸੀ, ਜਿੱਦਾਂ ਦੇ ਮੈਕਸੀਕੋ ਦੇ ਕਾਰਟਲ ਆ ਜਾਂ ਹੋਰ ਵੈਨਜ਼ੂਏਲਾ ਦੇ ਹੈਗੇ ਆ। ਉਹਦੇ ਵਿੱਚ ਪ੍ਰੋਸੀਕਿਊਟਰਸ ਅਲੈਜ ਕਰ ਰਹੇ ਆ ਵੀ DTO ਮੂਵਡ hundreds of kilograms of cocaine and meth each week used between US and Canada, through smuggling routes ਤੇ even gathered border inspection information। ਜਿਹੜੇ ਬਾਰਡਰ ਤੇ ਜਿਹੜੀ ਇਨਸਪੈਕਸ਼ਨ ਚੱਲਦੀ ਸੀ, ਕਿਹੜਾ ਆਫੀਸਰ ਡਿਊਟੀ ਤੇ ਲੱਗਾ, ਕਿਹੜਾ ਨਹੀਂ ਲੱਗਾ, ਉਹ ਸਾਰੀ ਇਹਨਾਂ ਕੋਲ ਇਨਫੋਰਮੇਸ਼ਨ ਹੁੰਦੀ ਸੀ। ਤੁਸੀਂ ਦੇਖੋ ਵੀ ਕਿੱਡਾ ਵੱਡਾ ਜਿਹੜਾ ਰਿੰਗ ਆ ਇਹ। ਈਵਨ ਸੋ ਹੁਣ ਉਹ ਸਸਪੈਕਟ ਕਰ ਰਿਹਾ ਵੀ ਕੈਨੇਡਾ ਦੀ ਬਾਰਡਰ ਏਜੰਸੀ ਦੇ ਬੰਦੇ ਵੀ ਇਹਨਾਂ ਦੇ ਨਾਲ ਰਲੇ ਹੋਏ ਹੋ ਸਕਦੇ ਹੈਗੇ ਆ। CPSA ਦੇ ਕਈ ਫੜ ਵੀ ਹੋਏ ਆ ਹਰਜੋਤ ਸਿੰਘ ਜੀ ਇਸ ਮਾਮਲੇ ਦੇ ਵਿੱਚ। ਸੋ ਇਹ ਸਾਰੇ ਕਾਸੇ 'ਚ ਐਂਡ 'ਚ ਆਪਾਂ ਜ਼ਰੂਰ ਇਹ ਕਹਿਣਾ ਚਾਹੁੰਦੇ ਆ ਵੀ ਹੁਣ 4-5 ਦਿਨ ਹੋ ਗਏ, ਪਰ ਬੜਾ ਅਨਫੋਰਚੂਨੇਟ ਪਾਰਟ ਹੈਗਾ, ਹਜੇ ਤੱਕ ਵੀ ਸਿੱਖਾਂ ਦੀਆਂ ਆਰਗੇਨਾਈਜੇਸ਼ਨਸ ਨੇ ਐਕਟਿਵ ਹੋਣਾ ਨਹੀਂ ਸ਼ੁਰੂ ਕੀਤਾ। ਹੁਣ ਤੱਕ ਤਾਂ 100-150 ਗੁਰੂ ਘਰ ਵੱਲੋਂ ਚਿੱਠੀ ਲਿਖਣੀ ਚਾਹੀਦੀ ਸੀ FBI ਨੂੰ, ਪ੍ਰੈਜ਼ੀਡੈਂਟ ਟਰੰਪ ਨੂੰ, ਵੀ ਤੁਹਾਡੇ ਐਡਮਿਨਿਸਟ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਅਮਰੀਕਾ ਦੇ ਜਿਹੜੇ ਸਿਟੀਜ਼ਨਸ ਆ, ਜਿਨ੍ਹਾਂ ਨੂੰ ਸ਼ਰੇਆਮ ਕਤਲ ਹੋ ਰਿਹਾ, ਜਿਨ੍ਹਾਂ ਨੂੰ ਕਤਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਜਿੱਥੇ ਅਮਰੀਕਾ ਦੇ ਵਿੱਚ ਸ਼ਰੇਆਮ ਇੰਨੀ ਲਾਰਜ ਸਕੇਲ ਤੇ ਡਰੱਗ ਲਿਆਂਦੀ ਜਾ ਰਹੀ ਆ, ਉਹਨਾਂ ਬੰਦਿਆਂ ਨੂੰ ਫੰਡ ਦੀ ਕੋਸ਼ਿਸ਼ ਕੀਤੀ ਆ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਦੂਸਰੇ ਨੰਬਰ ਤੇ ਇਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਲਿਖਣੀਆਂ ਚਾਹੀਦੀਆਂ ਵੀ ਹੁਣ ਇਹਨਾਂ ਨੂੰ ਅਰੈਸਟ ਕਰਕੇ ਵੀ ਲਿਆਓ, ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਹੈਗੇ ਆ ਐਕਸਟ੍ਰਾਡਾਈਟ ਵੀ ਕਰੋ। ਤੇ ਤੀਜਾ, ਇਹਨਾਂ ਦੇ ਉੱਥੇ ਦੀਆਂ ਸਰਕਾਰਾਂ ਦੇ ਨਾਲ ਕੀ ਕਨੈਕਸ਼ਨ ਆ। ਜਿਸ ਤਰ੍ਹਾਂ ਮਡੂਰੋ ਨੂੰ ਤੁਸੀਂ ਚੱਕ ਕੇ ਲਿਆਂਦਾ ਇੱਥੇ ਵੈਨਜ਼ੂਏਲਾ ਦੇ ਵਿੱਚ, ਨੋਰੀਏਗਾ ਨੂੰ ਕਾਫੀ ਲੰਮਾ ਸਮਾਂ ਪਹਿਲਾਂ ਤੁਸੀਂ ਚੱਕ ਕੇ ਲਿਆਂਦਾ ਸੀ ਪਨਾਮਾ ਤੋਂ, ਐਲ ਚਾਪੋ ਨੂੰ ਤੁਸੀਂ ਚੱਕ ਲਿਆਂਦਾ ਮੈਕਸੀਕੋ ਤੋਂ। ਇਸ ਤਰ੍ਹਾਂ ਜਿਹੜੇ ਪੋਲੀਟੀਸ਼ੀਅਨ ਵੀ ਕਨੈਕਟਡ ਹੈਗੇ ਆ, ਜਿਹੜੀਆਂ ਸਰਕਾਰਾਂ ਵੀ ਕਨੈਕਟਡ ਆ, ਉਹਨਾਂ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕਰੋ। ਅਨਫੋਰਚੂਨੇਟ ਪਾਰਟ ਇਹ ਆ ਵੀ ਇਕੱਲੇ ਸਿੱਖ ਗੁਰੂ ਘਰ ਕਮੇਟੀਆਂ ਨਹੀਂ, ਕਬੱਡੀ ਕਲੱਬ ਵੀ ਲੈ ਲਓ। ਪਿਛਲੇ ਆਪਾਂ ਦੇਖਿਆ ਹੀ ਆ, ਪਿਛਲੇ ਸਾਲ ਜਦੋਂ ਮੈਚ ਹੋਏ ਸੀ ਉਦੋਂ ਵੀ ਕਿਦਾਂ ਗੈਂਗਸਟਰ ਨੇ ਕਬੱਡੀਆਂ ਵਾਲਿਆਂ ਨੂੰ ਡਰਾ ਕੇ ਕਿਹਾ ਸੀ ਵੀ ਇੱਥੇ ਨਹੀਂ ਖੇਲ ਸਕਦੇ, ਉੱਥੇ ਨਹੀਂ ਖੇਲ ਸਕਦੇ। ਕਿੰਨੇ ਬਿਜ਼ਨੈਸਸ ਆ ਜਿਨ੍ਹਾਂ ਤੋਂ ਮਨੀ ਐਕਸਟੋਰਟ ਹੋ ਚੁੱਕਾ ਹੈਗਾ, ਕਿੰਨੇ ਬਿਜ਼ਨੈਸਸ ਆ ਜਿਹੜੇ ਆਪਣੇ ਪੈਸੇ ਦੇ ਚੁੱਕੇ ਤੇ ਚੁੱਪ ਚਵੀਤੇ ਬੈਠੇ ਆ। ਸੋ ਸਾਡੀ ਪੂਰੀ ਕਮਿਊਨਿਟੀ ਦਾ, ਪੂਰੇ ਅਮਰੀਕਨ ਸਿਟੀਜ਼ਨਸ ਦਾ ਫਰਜ਼ ਬਣਦਾ ਆ ਵੀ ਸਾਥ ਦਿਓ FBI ਦਾ, ਸਾਰੀਆਂ ਏਜੰਸੀਜ਼ ਦਾ, ਜਿਹੜੀਆਂ ਆਰਗੇਨਾਈਜੇਸ਼ਨਸ ਹੁਣ ਇਹ ਸਾਨੂੰ ਜਿਹੜਾ ਆ ਸਾਡਾ ਸਾਥ ਦੇ ਰਹੀਆਂ, ਤੇ ਆਪਾਂ ਪੂਰੀ ਤਰ੍ਹਾਂ ਉਹਨਾਂ ਨੂੰ ਇਨਫੋਰਮੇਸ਼ਨ ਦਈਏ। $50,000 ਦਾ ਗੋਲਡੀ ਬਰਾੜ ਦਾ ਨਾਮ ਰੱਖਿਆ ਗਿਆ ਹੈ। ਸੋ ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਦੇਣੀ ਚਾਹੀਦੀ ਆ, ਤਾਂ ਕਿ ਆਪਾਂ ਅਮਰੀਕਾ ਨੂੰ ਅਮਰੀਕਾ ਰਹਿਣ ਦਈਏ। ਅਮਰੀਕਾ ਕਿਤੇ ਫਿਰ ਉਹ ਇੰਡੀਆ ਨਾ ਬਣ ਜਾਏ, ਜਿਹਦੇ ਦੁੱਖੋਂ ਆਪਾਂ ਇੰਡੀਆ ਛੱਡ ਕੇ ਅਮਰੀਕਾ ਆਏ ਸੀ। ਜੀ
ਜਿਸ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹ ਚੀਜ਼ ਚੱਲ ਰਹੀ ਹੈ ਨਾ, ਇੱਥੇ ਜਿਹੜੇ ਪਹਿਲੇ ਦਿਨ ਜਦੋਂ ਇਹ ਨਿਊਜ਼ ਆਈ ਸੀ, ਮੈਂ ਉਦੋਂ ਵੀ ਇਹ ਗੱਲ ਆਖੀ ਸੀ, ਅੱਜ ਫੇਰ ਆਪਾਂ ਉਸ ਚੀਜ਼ ਨੂੰ ਦੁਹਰਾਵਾਂਗੇ ਵੀ ਜਿਹੜੀ ਇਹ ਟਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨਸ ਦਾ ਨਾਮ ਦੇ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਭੁੱਲ ਨਾ ਜਾਇਓ। ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੀ ਹਿੱਸਾ ਹੈ। ਇਹ ਸਰਕਾਰ ਦੀ ਸ਼ਹਿ ਦੇ ਉੱਤੇ ਹੀ ਇਹਨਾਂ ਗੈਂਗਸਟਰਸ ਦੇ ਦੁਆਰਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਆ। ਇਹ ਸਰਕਾਰ ਆਪਣੇ ਆਪ ਨੂੰ ਇਹਨਾਂ ਦੀ ਬਲੀ ਦੇ ਕੇ ਬਚਾਉਣ ਦੀ ਆਪਣੇ ਆਪ ਨੂੰ ਜਿਹੜੀ ਭਾਰਤੀ ਸਰਕਾਰ ਉਹ ਕੋਸ਼ਿਸ਼ ਕਰ ਰਿਹਾ ਹੈ, ਭਾਰਤੀ ਤੰਤਰ ਕੋਸ਼ਿਸ਼ ਕਰ ਰਿਹਾ ਆ। ਧੰਨਵਾਦ ਆ FBI ਦਾ, ਲਾ ਐਨਫੋਰਸਮੈਂਟ ਏਜੰਸੀਜ਼ ਦਾ, ਜਿਨ੍ਹਾਂ ਨੇ ਇਹਨਾਂ ਦਾ ਪਰਦਾਫਾਸ਼ ਕੀਤਾ। ਤੇ ਜਿਹੜੀ ਇੱਕ RCMP ਦੀ ਰਿਪੋਰਟ ਬੀਤੇ ਮਹੀਨਿਆਂ ਦੇ ਵਿੱਚ ਆਈ ਸੀ ਵੀ ਜਿਹੜਾ ਬਿਸ਼ਨੋਈ ਗੈਂਗ ਆ ਭਾਰਤ ਦੇ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਿਹਾ ਆ। ਇਹ ਗੱਲਾਂ ਸਿੱਧੀਆਂ ਹੀ ਆਪਸ ਦੇ ਵਿੱਚ ਜੁੜ ਜਾਂਦੀਆਂ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਭਾਰਤ ਨੰਗਾ ਹੁੰਦਾ ਆ। ਉਹ ਆਪਣੇ ਆਪ ਨੂੰ ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਭਾਰਤ ਇਸ ਟਾਈਮ ਇੰਨਾ ਕੁ ਜ਼ਿਆਦਾ ਫਸਦਾ ਜਾ ਰਿਹਾ ਆ, ਐਕਸਪੋਜ਼ ਹੁੰਦਾ ਜਾ ਰਿਹਾ ਆ। ਉਹ ਹੁਣ ਇਹਨਾਂ ਗੈਂਗਸਟਰਾਂ ਦੀ ਬਲੀ ਦੇਣ ਦੇ ਵਿੱਚ ਉਹਨਾਂ ਨੂੰ 1 ਸਕਿੰਟ ਦੇ ਵਿੱਚ ਝਿਜਕ ਨਹੀਂ ਆ। ਉਹਨਾਂ ਨੇ ਇਹਨਾਂ ਦੀ ਬਲੀ ਦੇਣੀ ਹੀ ਦੇਣੀ ਆ। ਹੁਣ ਇਹ ਆਪਣੇ ਉੱਤੇ, ਆਪਣੀ ਸੁਹਿਰਦਤਾ ਦੇ ਉੱਤੇ ਆ, ਆਪਣੀਆਂ ਆਰਗੇਨਾਈਜੇਸ਼ਨਾਂ ਦੇ ਉੱਤੇ ਆ ਵੀ ਤੁਸੀਂ ਇਸ ਨੂੰ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਜੋੜ ਕੇ ਪੇਸ਼ ਕਰ ਸਕਦੇ ਆ ਇੱਥੋਂ ਦੀ ਸਰਕਾਰ ਨੂੰ, ਇੱਥੋਂ ਦੇ ਲਾ ਮੇਕਰਸ ਨੂੰ, ਇੱਥੋਂ ਦੀ ਕਾਂਗਰਸ ਦੇ ਵਿੱਚ, ਤਾਂ ਜੋ ਇਹ ਜਿਹੜਾ ਭਾਰਤ ਜੋ ਐਕਸਪੋਜ਼ ਹੋਇਆ ਆ ਇਸ ਪੂਰੀਆਂ ਇੰਡਾਈਟਮੈਂਟਸ ਦੇ ਵਿੱਚ, ਉਸ ਦਾ ਪਤਾ ਲੱਗ ਸਕੇ। ਨਿਖਿਲ ਗੁਪਤਾ ਵਾਲੇ ਮਾਮਲੇ ਦੇ ਵਿੱਚ ਵੀ ਭਾਰਤੀ ਸਰਕਾਰ ਦਾ ਏਜੰਟ ਹੀ ਸੀਗਾ ਜੋ ਉਹਨੂੰ ਇਸ਼ਾਰੇ ਦੇ ਰਿਹਾ ਸੀਗਾ ਵੀ ਇਹਨਾਂ ਨੂੰ ਮਾਰ ਦਿਓ, ਸਾਡੇ ਕੋਲ ਲਿਸਟਾਂ ਪਈਆਂ ਨੇ। ਇਹ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ, ਇਹ ਸਭ ਆਪਸ ਦੇ ਵਿੱਚ ਕਨੈਕਟਡ ਆ ਤੇ ਸਿੱਖਾਂ ਨੂੰ ਸੁਹਿਰਦਤਾ ਦੇ ਨਾਲ ਇਹ ਜਿਹੜੇ ਕਾਨੂੰਨੀ ਪੈਂਤੜੇ ਵਰਤਦੇ ਹੋਏ ਇਹ ਇਸ ਨੂੰ ਪੇਸ਼ ਕਰਨ ਦਾ ਹੁਣ ਇੱਕ ਹੀਲਾ, ਇੱਕ ਤਰੀਕਾ ਆਉਣਾ ਚਾਹੀਦਾ ਆ। ਇਹ ਜੇ ਤੁਸੀਂ ਇੱਥੇ ਉਦਾਂ ਹੀ ਨਾਰੇ ਮਾਰ ਕੇ ਲਾਲਾ ਲਾਲਾ ਕਰਕੇ ਤੇ ਤੁਸੀਂ ਕਹਿਤਾ ਵੀ ਹੁਣ ਸਾਰਾ ਕੁਝ ਸੈੱਟ ਹੋ ਗਿਆ, ਨਹੀਂ, ਭਾਰਤ ਨੇ ਪਤਲੀ ਗਲੀ ਚੋਂ ਲੰਘ ਜਾਣਾ। ਜੋ ਇਹਨਾਂ ਨੂੰ ਬਲੀ ਦੇ ਬੱਕਰੇ ਜਿਹੜੇ ਉਹ ਬਣਾ ਕੇ ਟੰਗ ਕੇ ਤੇ ਉਹਨਾਂ ਨੇ ਆਪਣੇ ਆਪ ਨੂੰ ਬਰੀ ਕਰਾ ਲੈਣਾ। ਪਰ ਹੁਣ ਇੱਥੇ ਆਪਣੀ ਕਮਿਊਨਿਟੀ ਦਾ, ਉਹਨਾਂ ਆਰਗੇਨਾਈਜੇਸ਼ਨਾਂ ਦਾ, ਬਾਕੀ ਸਾਰੀਆਂ ਉਹਨਾਂ ਮਾਈਨੋਰਿਟੀਜ਼ ਕਮਿਊਨਿਟੀਜ਼ ਦਾ ਸਾਥ ਦੀ ਤੁਹਾਨੂੰ ਜ਼ਰੂਰਤ ਆ। ਸਾਰੇ ਜਾਣੇ ਇਕੱਠੇ ਹੋਵੋ ਤੇ ਇਹਨਾਂ ਦਾ ਇਹ ਜਿਹੜਾ ਐਕਸਪੋਜ਼ ਕਰੋ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹੀ ਅੰਡਰ ਆ ਰਿਹਾ ਆ। ਇਹ ਉਸੇ ਦੀ ਇੱਕ ਸ਼ਾਖਾ ਆ। ਇਸ ਨੂੰ ਸਮਝੋ, ਭਾਰਤ ਨੂੰ ਇੱਥੋਂ ਬਚਣ ਨਾ ਦਿਓ, ਕਿਉਂਕਿ ਇਹ ਹੁਣ ਪੂਰੀ ਤਰ੍ਹਾਂ ਨੰਗਿਆ ਹੁੰਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਚੀਜ਼ਾਂ ਨੂੰ ਅੰਡਰਸਟੈਂਡ ਜਿਹੜਾ ਕਰੋ ਤੇ ਇਸ ਦੇ ਉੱਤੇ ਸਮਾਂ ਰਹਿੰਦੇ ਹੋਏ ਹੁਣ ਲੋਹਾ ਬਿਲਕੁਲ ਗਰਮ ਆ। ਹਥੌੜਾ ਮਾਰਨ ਦੀ ਜਿਹੜੀ ਇਸ ਗੱਲੋਂ ਜ਼ਰੂਰਤ ਆ, ਤੁਸੀਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਲਾ ਐਨਫੋਰਸਮੈਂਟ ਦੇ ਨਾਲ, ਜਿੱਦਾਂ HAFA ਵਾਲੇ ਤੁਹਾਡੇ ਉਲਟ ਜਾ ਕੇ ਕਰਦੇ ਨਾ ਮੀਟਿੰਗਾਂ, ਹੁਣ ਮੌਕਾ ਆ ਗਿਆ ਜੋ ਤੁਹਾਡੇ ਕੋਲ, ਤੁਸੀਂ ਜਾ ਕੇ ਉਹਨਾਂ ਨੂੰ ਦੱਸੋ ਵੀ ਆ ਜੇ ਜਿਹੜੇ ਖਾਸ ਕਰਕੇ ਲੋਕ ਤੇ ਉਹ ਆਰਗੇਨਾਈਜੇਸ਼ਨਾਂ ਐਕਸਪੋਜ਼ ਹੋਣ ਜਿਹੜੀਆਂ ਕਿ ਭਾਰਤ ਦੀ ਪੈਰਵਾਈ ਕਰ ਰਹੀਆਂ ਆ। ਤੁਸੀਂ ਦੇਖੋ ਵੀ ਅਮਰੀਕਨ ਧਰਤੀ ਦੇ ਉੱਤੇ ਐਡੇ ਵੱਡੇ ਕਾਂਡ ਕਰਨ ਵਾਲੀਆਂ ਆਰਗੇਨਾਈਜੇਸ਼ਨਾਂ ਜਿਨ੍ਹਾਂ ਨੂੰ ਭਾਰਤ ਸਰਕਾਰ ਦੀ ਸ਼ਹਿ ਪ੍ਰਾਪਤ ਆ, ਉਹ ਉਹਨਾਂ ਨੂੰ ਬਰੀ ਕਰਾਉਣਾ ਚਾਹ ਰਹੀਆਂ ਆ। ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਆ ਰਹੀਆਂ ਆ। ਕਿਉਂ ਆ ਰਹੀਆਂ ਆ? ਤੁਹਾਡੇ ਕੋਲ ਹੁਣ ਬਹੁਤ ਸੁਨਹਿਰੀ ਮੌਕਾ ਜੋ ਇਸ ਨੂੰ ਸਾਂਭ ਲਓ। ਹੱਥ ਜੋੜ ਕੇ ਬੇਨਤੀ ਆ, ਅਪੀਲ ਆ, ਕਰ ਲਿਓ ਕੁਛ। ਇਹ ਮੌਕੇ ਬਾਰ-ਬਾਰ ਨਹੀਂ ਆਉਣੇ ਜੀ। ਸੋ ਬਹੁਤ ਅਨਫੋਰਚੂਨੇਟ ਪਾਰਟ ਆ, ਹਜੇ ਤੱਕ ਇੱਕ ਵੀ ਸਿੱਖ ਜਥੇਬੰਦੀ ਨੇ ਇਹਦੇ ਉੱਤੇ ਐਕਸ਼ਨ ਨਹੀਂ ਲਿਆ ਅਮਰੀਕਾ ਦੇ ਵਿੱਚ। ਪਰ ਕੈਨੇਡਾ ਦੇ ਵਿੱਚ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਆ, ਉਹਨੇ ਪੂਰਾ ਪ੍ਰੋਟੈਸਟ ਕੀਤਾ ਹੈਗਾ, ਪੂਰਾ ਉਹ ਰੀਚ ਕਰ ਰਿਹਾ ਹੈ ਉੱਥੇ ਦੇ ਮੈਂਬਰ ਪਾਰਲੀਮੈਂਟਸ ਨੂੰ ਵੀ ਭਾਈ ਤੁਸੀਂ ਕਿਉਂ ਨਹੀਂ ਇੰਡੀਆ ਦਾ ਜਿਹੜਾ ਨਾਂ ਆ ਕਨੈਕਟ ਕਰ ਰਹੇ। ਹੁਣ ਤਾਂ ਸ਼ਰੇਆਮ ਕਲੀਅਰ ਹੋ ਗਿਆ ਕਿ ਕਿੱਥੇ ਦੇ ਗੈਂਗਸਟਰ ਹੈਗੇ। ਹੁਣ ਜੇ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀ ਸਟੇਟਮੈਂਟਾਂ ਦਿੰਦੀ ਸੀ ਵੀ ਦੇਖੋ ਜੀ ਪ੍ਰੀਮੌਂਟ ਗੁਰਦੁਆਰੇ ਸਾਹਿਬ 'ਚ ਡਰੱਗ ਦੀ ਜਿਹੜੀ ਇਨਵੋਲਵਮੈਂਟ ਆ, ਹੁਣ ਤਾਂ ਕਲੀਅਰ ਹੋ ਗਿਆ ਵੀ ਕਿੱਥੋਂ ਡਰੱਗ ਆਉਂਦੀ ਆ, ਕਿਹੜੇ ਭਾਰਤ ਦੀ ਸਰਕਾਰ ਆ, ਕਿਹੜੇ ਗੈਂਗਸਟਰ ਹੈਗੇ ਆ। ਸੋ ਉਹਨਾਂ ਦੇ ਪਿੱਛੇ ਸਾਰੀਆਂ ਕਮੇਟੀਆਂ ਨੂੰ, ਸਾਰੀਆਂ ਆਰਗੇਨਾਈਜੇਸ਼ਨਸ ਨੂੰ ਜਾਣਾ ਚਾਹੀਦਾ, ਤਾਂ ਹੀ ਆਪਾਂ ਸੁੱਖ ਦੇ ਨਾਲ ਜਿਹੜਾ ਸੌਂ ਸਕਦੇ ਆ। ਨਹੀਂ ਤਾਂ ਜਿਸ ਲਾਰਜ ਸਕੇਲ ਦੇ ਉੱਤੇ ਐਕਸਟੋਰਸ਼ਨ ਕੈਨੇਡਾ 'ਚ ਹੋ ਰਹੀ ਆ, ਇੱਥੇ ਵੀ ਹੋ ਰਹੀ ਸੀ। 2 ਸਾਲ ਦਾ ਵੱਡਾ ਆਪਰੇਸ਼ਨ ਚੱਲਿਆ ਜਿਹਦੇ ਤਹਿਤ 2 ਸਾਲਾਂ ਬਾਅਦ
ਇੰਨੇ ਬੰਦੇ ਜਿਹੜੇ ਆ FBI ਹਰਜੋਤ ਨੇ ਸਿੰਘ ਜੀ, ਇਹ arrest ਜਦੋਂ ਕੀਤੇ ਭਾਈ ਹੈਗੇ। ਨਿੱਜਰ ਹੁਣਾਂ ਦੀ ਸ਼ਹਾਦਤ ਹੁੰਦੀ ਹੈ, ਅਸੈਸੀਨੇਸ਼ਨ ਹੁੰਦੀ ਆ, ਉਸ ਤੋਂ ਬਾਅਦ 'ਚ ਹੀ ਐਕਟਿਵ ਹੋਏ ਨੇ। ਜਦੋਂ 5 ਆਈਜ਼ ਨੇ ਕ੍ਰੈਡੀਬਲ ਐਵੀਡੈਂਸ ਦੀ ਗੱਲ ਕੀਤੀ ਸੀਗੀ, ਇਹ ਉਸ ਤੋਂ ਬਾਅਦ ਦੇ ਵਿੱਚ ਇਹ ਸਾਰੀਆਂ ਇਨਵੈਸਟੀਗੇਸ਼ਨਾਂ ਸ਼ੁਰੂ ਜਿਹੜੀਆਂ ਹੋਈਆਂ ਸੀਗੀਆਂ। ਸੋ ਮੈਂ ਜਿੱਦਾਂ ਕਿਹਾ ਨਾ ਵੀ ਬਹੁਤ ਸਾਰੇ ਜਿਹੜੇ ਗੈਂਗਸਟਰਸ ਆ, ਉਹਨਾਂ ਨੂੰ ਲੱਗਦਾ ਸੀਗਾ ਵੀ ਸਾਨੂੰ ਤਾਂ ਇੰਪਿਊਨਿਟੀ ਆ, ਸਾਨੂੰ ਤਾਂ ਕੋਈ ਹੱਥ ਨਹੀਂ ਲਾ ਸਕਦਾ, ਵੀ ਕੈਨੇਡਾ ਵਾਂਗੂ ਇੱਥੇ ਤਾਂ ਢਿੱਲੇ ਹੀ ਬੜੇ ਨੇ ਕਾਨੂੰਨ, ਵੀ ਇਦਾਂ ਦੀ ਕੋਈ ਚੱਕਰ ਨਹੀਂ। ਪਰ ਇਹ ਜਦੋਂ ਆਪਣਾ ਇਹ ਹਥੌੜਾ ਮਾਰਦੇ ਆ ਤੇ ਫਿਰ ਪਤਾ ਉਦੋਂ ਬਾਅਦ 'ਚ ਹੀ ਲੱਗਦਾ ਆ ਵੀ ਹਾਂ ਭਾਈ ਇਦਾਂ ਨਹੀਂ, ਅਗਲੇ ਤੁਹਾਨੂੰ ਪੂਰੀ ਤਰ੍ਹਾਂ ਉਹਦੇ ਵਿੱਚ ਦਲਦਲ ਦੇ ਵਿੱਚ ਧਸਣ ਦਿੰਦੇ ਆ ਤੇ ਫਿਰ ਅਗਲੇ ਤੁਹਾਨੂੰ ਰੰਗੇ ਹੱਥੀ ਜਿਹੜੇ ਉਹ ਫੜਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਹਰਜੋਤ ਸਿੰਘ ਜੀ ਆਪਣੇ ਸਾਹਮਣੇ ਆ, ਤੇ ਇਹ ਚੀਜ਼ ਨੂੰ ਨਾ ਜਿੱਦਾਂ ਪਹਿਲੋਂ ਕਿਹਾ, ਹੁਣ ਇਹ ਮੌਕਾ ਜੋ ਤੁਹਾਡੇ ਕੋਲ, ਇਹ ਐਕਸਪੋਜ਼ ਹੋਏ ਨੇ ਤੇ ਪਰਦਾ ਚੱਕੋ ਇਹਨਾਂ ਤੋਂ। ਇਹ ਇਸ ਦੇ ਵਿੱਚ ਕੋਈ ਹੁਣ ਕੋਤਾਹੀ ਨਾ ਹੋਵੇ, ਕੋਈ ਪਿੱਛੇ ਨਾ ਇਸ ਚੀਜ਼ ਦੇ ਵਿੱਚ ਰਹਿ ਜਾਵੇ ਜੀ। ਸੋ ਜਿਹੜੇ ਕਾਂਗਰਸਮੈਨ ਸੈਨੇਟਰ ਟ੍ਰਾਂਸਨੈਸ਼ਨਲ ਆਪਰੇਸ਼ਨ ਦਾ ਬਿੱਲ ਲੈ ਕੇ ਆ ਰਹੇ ਆ, ਬਿੱਲ ਆਲਰੇਡੀ ਹੈਗੇ ਵੀ ਆ ਕਾਂਗਰਸ ਦੇ ਵਿੱਚ, ਉਹਨਾਂ ਨੂੰ ਕਾਲਾਂ ਕਰੋ। ਘੱਟੋ ਘੱਟ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਗੈਬਨ ਨਿਊਸਮ ਆ, ਉਹਨੂੰ ਲਾਂਤਾਂ ਪਾਓ ਵੀ ਭਾਈ ਤੇਰੇ ਐਡਮਿਨਿਸਟ੍ਰੇਸ਼ਨ 'ਚ ਅਸੈਂਬਲੀ ਵੂਮਨ ਜਿਹੜੀ ਜਸਮੀਤ ਕੌਰ ਬੈਂਸ ਬਿੱਲ ਲੈ ਕੇ ਆਈ ਸੀ, ਸਟੇਟ ਦੀ ਸੈਨੇਟ ਦੇ ਵਿੱਚ ਵੀ ਮੈਜੋਰਟੀ ਨਾਲ ਜਿਹੜਾ ਬਿੱਲ ਪਾਸ ਹੋਇਆ ਸੀ, ਅਸੈਂਬਲੀ 'ਚ ਵੀ ਜਨੈਨਿਮਸਲੀ ਪਾਸ ਹੋਇਆ ਸੀ। ਪਰ ਤੂੰ ਉਹਨਾਂ ਆਰਗੇਨਾਈਜੇਸ਼ਨ ਦੇ ਕਹੇ ਦੇ ਉੱਤੇ ਉਹ ਬਿੱਲ ਨਹੀਂ ਪਾਸ ਹੋਣ ਦਿੱਤਾ ਵੀ ਨਹੀਂ ਜੀ ਇਹ ਤਾਂ ਫੈਡਰਲ ਗਵਰਨਮੈਂਟ ਦਾ ਕੰਮ ਆ, ਸਾਡਾ ਕੋਈ ਲੈਣਾ ਦੇਣਾ ਨਹੀਂ। ਹੁਣ ਪੂਰਾ ਜਿਹੜਾ ਇਹ ਕਲੀਅਰ ਹੋ ਗਿਆ ਹੈਗਾ। ਸੋ ਪਲੀਜ਼ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਇਹ ਜਿਹੜੀ ਬੇਨਤੀ ਹੈਗੀ ਆ, ਭਈ ਵੱਧ ਤੋਂ ਵੱਧ ਜਿਹੜੇ ਆ ਇੱਥੇ ਦੀਆਂ ਜਿੰਨੀਆਂ ਵੀ ਏਜੰਸੀਜ਼ ਆ, ਉਹਨਾਂ ਦਾ ਧੰਨਵਾਦ ਕਰੋ, ਉਹਨਾਂ ਨੂੰ ਚਿੱਠੀਆਂ ਲਿਖੋ ਭਈ ਸਾਰੇ ਜਿਹੜੇ ਆ ਇਹਦੇ ਵਿੱਚ ਜਿਹੜੇ ਆ ਵੱਧ ਤੋਂ ਵੱਧ ਇਨਵੋਲਵ ਹੋਣ। ਜੀ ਜੀ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਇੱਕ ਦੋ ਹੋਰ ਬੇਨਤੀਆਂ ਕਰਦੇ ਹੋਏ ਆਪਾਂ ਅੱਗੇ ਜਿਹੜਾ ਵਧਦੇ ਹਾਂ। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੇ ਵੱਲੋਂ ਸਾਲਾਨਾ ਆਰਟ ਕੈਂਪ ਇਸ ਸਾਲ ਅਗਸਤ ਦੇ ਪਹਿਲੇ ਹਫਤੇ ਦੇ ਵਿੱਚ ਕਰਵਾਇਆ ਜਾ ਰਿਹਾ ਆ। 3 ਅਗਸਤ ਤੋਂ 8 ਅਗਸਤ ਦੇ ਵਿੱਚ ਦੋ ਜਿਹੜੇ ਉਮਰ ਵਰਗ ਦੇ ਜਿਹੜੇ ਕਲਾਸਾਂ ਹੋਣਗੀਆਂ। ਇੱਕ ਜਿਹੜੀ ਏਜ ਹੋਊਗੀ 5 ਤੋਂ 10 ਸਾਲ ਤੱਕ, ਤੇ ਫਿਰ 11 ਤੋਂ 18 ਸਾਲ ਤੱਕ ਦੇ ਜਿਹੜੇ ਹੋਣਗੇ। ਸਵੇਰੇ 10 ਤੋਂ 12 ਤੇ ਜਿਹੜੇ ਦੁਪਹਿਰੀ 3 ਤੋਂ 5 ਵਜੇ ਤੱਕ ਜਿਹੜੀਆਂ 2 ਕਲਾਸਾਂ ਹੋਣਗੀਆਂ। ਸੋ ਜੇ ਤੁਸੀਂ ਚਾਹੁੰਦੇ ਆ ਵੀ ਤੁਹਾਡੇ ਬੱਚੇ ਜਿਹੜੇ ਆਰਟ ਕੈਂਪ ਦੇ ਵਿੱਚ ਹਿੱਸਾ ਲੈਣ, ਜੋ ਕਿ ਪਹਿਲੇ ਵੀ ਆਰਟ ਕੈਂਪਸ ਦੇ ਵਿੱਚ ਵੱਡੀ ਗਿਣਤੀ 'ਚ ਬੱਚਿਆਂ ਨੇ ਜਿਹੜਾ ਉਹ ਹਿੱਸਾ ਲਿਆ, ਤਾਂ ਉਹ ਜ਼ਰੂਰ ਉਹਨਾਂ ਨੂੰ ਅਸੀਂ ਬੇਨਤੀ ਆ ਵੀ ਆਪਣੇ ਆਪ ਬੱਚਿਆਂ ਨੂੰ ਜਿਹੜਾ ਰਜਿਸਟਰ ਕਰਾਓ। ਰਜਿਸਟਰ ਕਰਵਾਉਣ ਦੇ ਲਈ ਨੰਬਰ ਹੈ 408 722 7698 408 722 7698 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਜਿਹੜੀ ਉਹ ਕਰ ਸਕਦੇ ਹੈਗੇ ਆ। ਤੇ ਆਰਟ ਕੈਂਪ ਦੇ ਵਿੱਚ ਕਲਾਸਾਂ ਜਿਹੜੀਆਂ ਹਰ ਸਾਲ ਦੀ ਤਰ੍ਹਾਂ ਜਿਹੜੇ ਕੈਨੇਡਾ ਦੇ ਬਹੁਤ ਹੀ ਪ੍ਰੋਮੀਨੈਂਟ ਆਰਟਿਸਟ ਪੇਂਟਰ ਸਰਦਾਰ ਪਰਮ ਸਿੰਘ, ਉਹ ਜਿਹੜੇ ਉਹ ਲਾਉਣਗੇ। ਸੋ 3 ਅਗਸਤ ਤੋਂ 8 ਅਗਸਤ ਤੱਕ, ਸੋ 3 ਤੋਂ 7 ਅਗਸਤ ਤੱਕ ਰੈਗੂਲਰ ਕਲਾਸਾਂ ਹੋਣਗੀਆਂ। 8 ਅਗਸਤ ਯਾਨੀ ਕਿ ਸ਼ਨੀਚਰਵਾਰ ਵਾਲੇ ਦਿਨ ਸਰਟੀਫਿਕੇਟ ਸਮਾਗਮ ਜਿਹੜਾ ਆ ਉਹ ਜਿਹੜਾ ਹੋਊਗਾ। ਤੇ ਆਪਾਂ ਆਰਟਿਸਟ ਤੋਂ ਹੋਰ ਜਿਹੜੇ ਪਹੁੰਚੇ ਪਤਵੰਤੇ ਸੱਜਣ ਹੁੰਦੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਜਿਹੜੀ ਉਹ ਕਰਾਂਗੇ। ਸੋ 2 ਕਲਾਸਾਂ ਹੋਣਗੀਆਂ, ਸਵੇਰੇ 10 ਤੋਂ 12 ਤੇ ਸ਼ਾਮੀ 3 ਤੋਂ 5, ਤੇ 5 ਤੋਂ 10 ਸਾਲ ਤੱਕ ਦੇ ਤੇ 11 ਤੋਂ 18 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਆ। ਬਾਕੀ ਜੇ ਕਿਸੇ 1-ਅੱਧੀ ਸਾਲ ਦੀ ਉਮਰ ਦਾ ਫਰਕ ਆ ਤੇ 2 ਨਿਆਣੇ ਆ, ਦੋਨੋਂ ਭੈਣ ਭਾਈ ਆ, ਜਾਂ ਦੋਨੋਂ ਭਰਾ ਨੇ, ਜਾਂ ਦੋਨੋਂ ਭੈਣਾਂ ਨੇ, ਜੋ ਇੱਕ ਗਰੁੱਪ 'ਚ ਵੀ ਹੋਣਾ ਚਾਹੁੰਦੇ ਆ, ਤੇ ਉਸ ਨੂੰ ਮੈਨੇਜ ਕੀਤਾ ਜਿਹੜਾ ਉਹ ਜਾ ਸਕਦਾ ਹੁੰਦਾ ਆ। ਤੇ ਕਾਲ ਕਰਿਓ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਨ ਦੇ ਲਈ 408 722 7698। ਸਾਲਾਨਾ ਆਰਟ ਕੈਂਪ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੇ ਵੱਲੋਂ ਇਹ ਫਰੈਜ਼ਨੋ ਦੇ ਵਿੱਚ ਜਿਹੜਾ 2125 ਨਾਰਥ ਬਾਰਟਨ ਐਵਨਿਊ ਆ, 2125 ਨਾਰਥ ਬਾਰਟਨ ਐਵਨਿਊ ਫਰੈਜ਼ਨੋ, ਇੱਥੇ ਜਿਹੜਾ ਉਹ ਲੱਗਣ ਜਾ ਰਿਹਾ ਆ। ਸੋ ਜਲਦ ਤੋਂ ਜਲਦ, ਲਿਮਿਟਿਡ ਸੀਟਾਂ ਹੁੰਦੀਆਂ ਨੇ, ਸੋ ਜਲਦ ਤੋਂ ਜਲਦ ਤੁਸੀਂ ਆਪਣੇ ਬੱਚਿਆਂ ਨੂੰ ਇਸ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੈਗੇ ਆ। 408 ਵੱਲੋਂ ਕਾਲਸ ਆਈਆਂ ਸੀਗੀਆਂ। ਜਸਵੰਤ ਸਿੰਘ ਖਾਲੜਾ ਹੋਣਾ ਦੇ ਜੀਵਨ ਦੇ ਆਧਾਰ ਤੇ ਜਿਹੜੀ ਮੂਵੀ ਹੈਗੀ ਸਤਲੁਜ, ਉਹ ਕਈ ਗੁਰੂ ਘਰਾਂ ਦੇ ਲੰਗਰ ਹਾਲਾਂ ਦੇ ਵਿੱਚ ਉਹ ਮੂਵੀ ਦਿਖਾਈ ਜਾ ਰਹੀ ਆ। ਬੇਕਰਸਫੀਲਡ ਦੇ ਵਿੱਚ ਗੁਰਦੁਆਰਾ ਸਾਹਿਬ ਅੰਗਦ ਦਰਬਾਰ ਤੇ ਸੈਨੋ ਦੇ ਗੁਰੂ ਘਰ ਵੀ ਦਿਖਾਈ ਜਾ ਰਹੀ ਆ ਵੀਕਐਂਡ ਦੇ ਦੌਰਾਨ। ਤੇ ਇਸੇ ਤਰ੍ਹਾਂ ਰੋਜ਼ਵਿਲ ਗੁਰਦੁਆਰਾ ਸਾਹਿਬ ਵੀਕਐਂਡ ਦੇ ਦੌਰਾਨ ਸ਼ਨੀਚਰਵਾਰ ਤੇ ਐਤਵਾਰ ਸ਼ਾਇਦ 3 ਸ਼ੋਅ ਹੋਣੀ
3 ਵਾਰੀ ਡਿਫਰੈਂਟ ਟਾਈਮ ਦੇ ਉੱਤੇ ਉੱਥੇ ਜਿਹੜਾ ਲੰਗਰ ਹਾਲ ਆ ਉੱਥੇ ਦਿਖਾਣੀ ਆ। ਸੋ ਹੋਰ ਵੀ ਕਿਤੇ ਕਿਸੇ ਨੇ ਦਿਖਾਣੀ ਆ ਜਾਂ ਕੋਈ ਅਨਾਉਂਸਮੈਂਟ ਕਰਨੀ ਆ, ਜਰੂਰ ਸਾਡੇ ਨਾਲ ਸ਼ੇਅਰ ਕਰ ਲਿਓ, ਤਾਂ ਫਿਰ ਆਪਾਂ ਸਰੋਤਿਆਂ ਦੇ ਨਾਲ ਉਹ ਸ਼ੇਅਰ ਕਰ ਜੀ।